ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਪਰਵੀਨ ਮਸੂਦ। ਪੰਜਾਬੀ ਰੇਡੀਓ USA ਦੇ ਸੁਣਨ ਅਤੇ ਵੇਖਣ ਵਾਲਿਆਂ ਨੂੰ ਦੱਸਦੇ ਜਾਈਏ ਕਿ ਜਿੱਦਾਂ ਕਿ ਕੁਝ ਦਿਨ ਪਹਿਲੋਂ ਰਾਵਲਪਿੰਡੀ ਦੇ ਪੁਰਾਣੇ ਕਮਿਸ਼ਨਰ ਲਿਆਕਤ ਚੱਠਾ ਹੋਰਾਂ ਦਾ ਬਿਆਨ ਸਾਹਮਣੇ ਆਇਆ ਸੀ ਕਿ ਚੋਣਾਂ 'ਚ ਰੱਜ ਕੇ ਧਾਂਦਲੀ ਹੋਈ ਏ ਤੇ ਇਹ ਸਭ ਦੇ ਪਿੱਛੇ ਫੌਜ ਦਾ ਹੱਥ ਏ ਤੇ ਉਹਨਾਂ ਆਖਿਆ कि ਸਾਡੇ ਕੋਲੋਂ ਜ਼ਬਰਦਸਤੀ ਠੱਪੇ ਲਵਾਏ ਗਏ। इस बयान के नाल उन्होंने यह भी आखना सी कि मेरे ज़मीर ते बोझ है कि मैं ये सब कुछ ठीक नहीं किया ते मेरे इस जुर्म ते मैनू रावलपिंडी के सदर चौक च फाहे ला दिता जाए। उन्होंने इस बयान तो बाद पाकिस्तान दे विच एक बारी एक नवी सियासत शुरू हुई, खलबली मच गई कि जी चोणां दे विच धांधली हुई हैगी है ਤੇ ਇਹਦੇ ਨਾਲ ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਹਾਮੀ ਸਨ, ਜਿਹੜੇ ਆਜ਼ਾਦ ਉਮੀਦਵਾਰ ਸਨ ਜਿਨ੍ਹਾਂ ਨੇ ਚੋਣਾਂ ਦੇ ਵਿੱਚ ਹਿੱਸਾ ਲਿਆ ਸੀ, ਉਹਨਾਂ ਨੇ ਵੀ ਇhtਜਾਜ ਸ਼ੁਰੂ ਕਰ ਦਿੱਤਾ। ਉਹਨਾਂ ਦੇ ਹਾਮੀਆਂ ਨੇ ਵੀ ਮੁਲਕ ਭਰ ਦੇ ਵਿੱਚ ਇhtਜਾਜ ਸ਼ੁਰੂ ਕਰ ਦਿੱਤੇ। ਪਰ ਹੁਣ ਅਚਾਨਕ ਤੋਂ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਕਿ ਉਹਨਾਂ ਨੇ ਸਭ ਕੁਝ ਇੱਕ ਖਾਸ ਸਿਆਸੀ ਪਾਰਟੀ ਦੇ ਆਖਣ ਤੇ ਆਖਿਆ ਸੀ ਤੇ ਇਹ ਬਿਆਨਬਾਜ਼ੀ ਉਹਨਾਂ ਨੇ ਇੱਕ ਖਾਸ ਸਿਆਸੀ ਪਾਰਟੀ ਦੇ ਆਖਣ ਤੇ ਕੀਤੀ ਤੇ ਹੁਣ ਮੈਂ ਕੌਮ ਕੋਲੋਂ ਮਾਫੀ ਚਾਹੁੰਦਾ ਵਾਂ। ਲਿਆਕਤ ਚੱਠਾ ਹੋਰਾਂ ਦਾ ਹੁਣ ਇਹ ਆਖਣਾ ਹੈ ਕਿ ਜੀ ਉਹ ਤੇ ਮੈਂ ਇੱਕ ਜਿਹੜਾ ਮੈਂ ਬਿਆਨ ਦਿੱਤਾ ਉਹ ਬਿਆਨ ਗਲਤ ਸੀ। ਉਹ ਕਿਸੇ ਖਾਸ ਸਿਆਸੀ ਪਾਰਟੀ ਨੇ ਮੇਰੇ ਤੇ ਦਬਾਅ ਪਾ ਕੇ ਮੈਨੂੰ ਆਖਿਆ ਤੇ ਮੈਂ ਉਹ ਬਿਆਨ ਦਿੱਤਾ। ਹੁਣ ਮੈਂ ਕੌਮ ਕੋਲੋਂ ਮਾਫੀ ਚਾਹੁੰਦਾ ਵਾਂ। ਚੋਣਾਂ ਦੇ ਵਿੱਚ ਧਾਂਦਲੀ ਨਹੀਂ ਹੋਈ ਤੇ ਚੋਣਾਂ ਸਾਫ਼ ਸ਼ਫਾਫ ਹੋਈਆਂ ਨੇ। ਆਪਣੇ ਸੁਣਨ ਵਾਲਿਆਂ ਨੂੰ ਇੱਥੇ ਦੱਸਦੀ ਜਾਈਏ ਕਿ ਉਹਨਾਂ ਦੀ ਉਸ ਬਿਆਨ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਥਾਣੇ ਲੈ ਗਏ ਸਨ। ਤੇ ਪਾਕਿਸਤਾਨ ਦੇ ਵਿੱਚ ਅਕਸਰ ਇਹ ਹੁੰਦਾ ਹੈ ਕਿ ਜਦੋਂ ਥਾਣੇ ਤੋਂ ਵਾਪਸੀ ਤੇ ਜੇ ਬਿਆਨ ਚੇਂਜ ਹੋ ਜੇ ਤੇ ਇਹ ਕਹਿੰਦੇ ਨੇ ਜੀ ਸੌਫਟਵੇਅਰ ਅਪਡੇਟ ਹੋ ਗਿਆ। ਹੁਣ ਹੋ ਸਕਦਾ ਹੈ ਸੌਫਟਵੇਅਰ ਅਪਡੇਟ ਹੋ ਗਿਆ ਹੋਏ ਤੇ ਹੋ ਸਕਦਾ ਹੈ ਉਹ ਪਹਿਲੇ ਵਾਲਾ ਬਿਆਨ ਉਹਨਾਂ ਦਾ ਠੀਕ ਹੋਏ, ਹੋ ਸਕਦਾ ਹੈ ਹੁਣ ਵਾਲਾ ਬਿਆਨ ਉਹਨਾਂ ਦਾ ਠੀਕ ਹੋਏ ਤੇ ਇਹ ਜਾਣਕਾਰੀ ਅਸੀਂ ਤੁਹਾਨੂੰ ਦਿਆਂਗੇ ਬਾਅਦ 'ਚ। पाकिस्तान तहरीक इंसाफ के आगू बैरिस्टर अली जफर होरां दा आखना है कि इमरान खान होरां ने आख्या है कि चोणां 'च धांधली होण ते ਉਹ बहुत दुखी ने ते साडे नाल धोखा होया है ते इस मामले ते उन्हां दा आखना है कि ਉਹ IMF ਨੂੰ चिट्ठी लिखणगे कि जिस जिस हल्के 'ਚ धांधली कीती गई है ਉੱਥੇ ਆਡਿਟ कराया जाए। ਉਹਨਾਂ ਦਾ ਆਖਣਾ ਹੈ ਕਿ ਮੁਲਕ ਦੇ ਵਿੱਚ ਜਮਹੂਰੀਅਤ ਹੋਣਾ ਜ਼ਰੂਰੀ ਹੈ ਤੇ ਉਹਦੇ ਲਈ ਫ੍ਰੀ ਅਤੇ ਫੇਅਰ ਚੋਣਾਂ ਹੋਣੀਆਂ ਜ਼ਰੂਰੀ ਸਨ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਉਮੀਦਵਾਰ ਅਤਾ ਤਾਰੜ ਹੋਰਾਂ ਦਾ ਆਖਣਾ ਹੈ ਕਿ ਇਮਰਾਨ ਖਾਨ ਹੋਰਾਂ ਦਾ IMF ਨੂੰ ਚਿੱਠੀ ਲਿਖਣ ਦੇ ਪਿੱਛੇ ਕੀ ਮਕਸਦ ਹੈ। ਕਿ ਇਹ ਇੰਜ ਮੁਲਕ ਦੇ ਵਿੱਚ ਬੈਰੂਨੀ ਮੁਦਾਖਲਤ ਨਹੀਂ ਹੋ ਰਹੀ। ਆਪਣੀ ਸਰਕਾਰ ਦੇ ਜਾਣ ਤੇ ਉਹਨਾਂ ਦਾ ਆਖਣਾ ਸੀ ਕਿ ਮੇਰੀ ਸਰਕਾਰ ਡੇਗਣ ਦੇ ਵਿੱਚ ਬੈਰੂਨੀ ਤਾਕਤਾਂ ਦਾ ਹੱਥ ਹੈ ਤੇ ਬੈਰੂਨੀ ਮੁਦਾਖਲਤ ਹੋਈ, ਯਾਨੀ ਬਾਹਰ ਦੀ ਕੋਈ ਤਾਕਤਾਂ ਦਾ ਹੱਥ ਸੀ, ਇਸ ਕਰਕੇ ਮੇਰੀ ਸਰਕਾਰ ਨੂੰ ਟੇਕਿਆ ਗਿਆ। ਪਰ ਹੁਣ ਇੰਜ IMF ਨੂੰ ਖਤ ਲਿਖਣ ਲੱਗਿਆ ਬੈਰੂਨੀ ਮੁਦਾਖਲਤ ਨਹੀਂ ਹੋ ਰਹੀ। ਅਤਾ ਤਾਰੜ ਹੋਰਾਂ ਦਾ ਆਖਣਾ ਸੀ ਕਿ PTI ਦੇ ਆਜ਼ਾਦ ਉਮੀਦਵਾਰ ਥੋੜੀਆਂ ਜਿਹੀਆਂ ਸੀਟਾਂ ਜਿੱਤੇ ਨੇ ਪਰ ਮੁਲਕ ਭਰ ਦੇ ਵਿੱਚ ਬਦਅਮਨੀ ਤੇ ਵਾਵੇਲਾ ਮਚਾ ਰੱਖਿਆ ਹੈ। पाकिस्तान तहरीक इंसाफ यानी इमरान खान होरां दी सियासी पार्टी 'ਚ एक बारी फिर इंट्रा पार्टी चोणां होण जा रਹੀਆਂ ਨੇ। पाकिस्तान तहरीक इंसाफ ਦੇ ਆਗੂ बैरिस्टर गौहर अली ने मीडिया ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਹੈ ਕਿ 3 ਮਾਰਚ ਨੂੰ ਹੋਣ ਜਾ ਰਹੀਆਂ ਇਹਨਾਂ ਇੰਟਰਾ ਪਾਰਟੀ ਇਲੈਕਸ਼ਨ 'ਚ बैरिस्टर गौहर अली ਜ਼ਫਰ ਹੋਰੀ ਚੇਅਰਮੈਨ ਅਤੇ ਉਮਰ ਅਯੂਬ ਜਨਰਲ ਸੈਕਟਰੀ ਹੋਣਗੇ। ਉਹਨਾਂ ਦਾ ਆਖਣਾ ਸੀ ਕਿ ਅਸੀਂ ਸਭ ਪਾਰਲੀਮਾਨੀ ਕਿਰਦਾਰ ਨੂੰ ਨਿਭਾਵਾਂਗੇ। ਉਹਨਾਂ ਦਾ ਇਹ ਵੀ ਆਖਣਾ ਸੀ ਕਿ ਅਸੀਂ ਚਾਹੁੰਦੇ ਸਾਂ ਕਿ ਪਾਕਿਸਤਾਨ ਦੇ ਵਿੱਚ ਸਾਫ਼ ਅਤੇ ਸ਼ਫਾਫ ਚੋਣਾਂ ਹੁੰਦੀਆਂ ਪਰ ਇੱਥੇ ਧਾਂਦਲੀ ਹੋਈ ਹੈ। ਇੱਥੇ ਨਾਇਨਸਾਫੀ ਤੇ ਧਾਂਦਲੀ ਨਾਲ ਕਾਮਯਾਬ ਹੋਣ ਵਾਲੇ ਸਰਕਾਰੀ ਸੀਟਾਂ ਤੇ ਬਹਿਣਗੇ। ਉਹਨਾਂ ਦਾ ਇਹ ਵੀ ਆਖਣਾ ਸੀ ਕਿ ਇਮਰਾਨ ਖਾਨ ਹੋਰਾਂ ਦਾ ਜੇਲ੍ਹ 'ਚ ਹੋਣਾ ਗੈਰ ਕਾਨੂੰਨੀ ਤੇ ਗੈਰ ਆਈਨੀ ਹੈ। ਫਿਰ ਵੀ ਤਹਿਰੀਕ ਇਨਸਾਫ ਪਾਰਲੀਮੈਂਟ ਦਾ ਹਿੱਸਾ ਬਣੇਗੀ ਤੇ ਅਸੀਂ ਆਪੋਜੀਸ਼ਨ ਦੀਆਂ ਸੀਟਾਂ ਤੇ ਬੈਠਾਂਗੇ। पाकिस्तान मुस्लिम लीग नून दी आगू ते नवीं बनन वाली CM पंजाब मरियम नवाज होरां दा आखना है कि चोणां दा वेला मुस्लिम लीग नून लई बहुत औखा सी पर आवाम दी मुहब्बत अते प्यार दा देन नहीं दिता जा सकदा जिन्हां एक बारी फिर सानू भरोसे दा वोट दिता ते असीं उन्हां दे भरोसे दे नाल कामयाब होए। पंजाब दी पहली जनानी CM होने का एजाज़ मेरे वास्ते बहुत वड्डा है। इत्थे इस अपने सुनने वालियां नूं दस जाइए कि पाकिस्तान दे विच पंजाब दे विच कोई जनानी CM जिहड़ी है वो पहली वाली बनन जा रही है, जिहड़ी कि पाकिस्तान मुस्लिम लीग नून दी आगू यानी कि नवाज शरीफ होरां दी जिहड़ी धी है मरियम नवाज, उन्हां नूं पाकिस्तान दा पंजाब दा CM बनाया जा रहा है।
ਤੇ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਵਧੀਆ ਢੰਗ ਦੇ ਨਾਲ ਨਿਭਾਵਾਂ। ਉਹਨਾਂ ਆਖਿਆ ਕਿ ਅਸੀਂ ਇੱਕ ਟੀਮ ਬਣ ਕੇ ਮੁਲਕ ਦੀ ਖਿਦਮਤ ਦੇ ਰਿਕਾਰਡ ਤੋੜਨੇ ਹਾਂ। ਉਹਨਾਂ ਇਹ ਵੀ ਆਖਿਆ ਕਿ ਕੰਮ ਬਹੁਤ ਕਰਨੇ ਆ, ਪਰ 5 ਸਾਲ ਦਾ ਵੇਲਾ ਸਾਡੇ ਵਾਸਤੇ ਥੋੜਾ ਹੈ। ਅਪਡੇਟ ਪਾਕਿਸਤਾਨ 'ਚ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪਰਵੀਨ ਮਸੂਦ ਨੂੰ ਦਿਓ ਇਜਾਜ਼ਤ। ਰੱਬ ਰਾਖਾ।